ਚਾਈਨਾ ਨੇ ਇਹਨਾਂ ਨੂੰ ਉਦੋਂ ਵੀ ਨਹਿਰੂ ਦੇ ਜ਼ਮਾਨੇ 'ਚ ਵੀ ਇਹਨਾਂ ਨੂੰ ਵਾਰਨ ਕੀਤਾ। ਨਹਿਰੂ ਨੇ ਜਿਵੇਂ ਇਹਨੇ ਲੁੱਕ ਈਸਟ ਪਾਲਿਸੀ ਨਾਂ ਦਿੱਤਾ, ਮੋਦੀ ਨੇ ਉਹਦੇ 'ਚ ਵੀ ਸੀ ਕਿ ਫਾਰਵਰਡ ਪਾਲਿਸੀ ਨਹਿਰੂ ਦੀ, ਔਰ ਉਹਦਾ ਨਤੀਜਾ 1962 ਦੇ ਵਿੱਚ ਜੁੱਤੀਆਂ ਖਾਧੀਆਂ ਕਿ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਸਾਰਾ ਜ਼ੋਰ ਸਮੇਤ ਨੈਟੋ, ਯੂਰਪੀਅਨ ਯੂਨੀਅਨ, ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਲੱਗਾ ਵੀ ਚੀਨ ਨੂੰ ਘੇਰਨ ਦੀ ਲਾਈਨ ਜਾਂ ਐਂਟਾਈ ਚਾਈਨਾ ਲਾਈਨ ਰਹੇ। ਭਾਰਤ ਤਾਂ ਆਲਰੇਡੀ ਅਮਰੀਕਾ ਦੀ ਜਿਹੜੀ ਹੈ ਉਹ ਮਾਊਥਪੀਸ ਸਟੇਟ ਬਣ ਚੁੱਕਾ ਹੈ। ਪੁਰਾਣੇ ਪ੍ਰਾਈਮ ਮਿਨਿਸਟਰ ਜਿੰਨੇ ਮਰਜ਼ੀ ਨਿਕੰਮੇ ਸੀ, ਪਰ ਘੱਟੋ ਘੱਟ ਵਰਲਡ ਸਟੇਜ ਤੋਂ ਆਪਣੇ ਆਪ ਨੂੰ ਨਾਨ ਅਲਾਈਨਡ ਕਹਿੰਦੇ ਸੀ। ਪਾਵਰ ਇਹਨਾਂ ਦੀ ਸੁਪਰ ਪਾਵਰ ਰਾਈਵਲਰੀ ਦਾ ਹਿੱਸਾ ਨਹੀਂ, ਔਰ ਦੋਨਾਂ ਤੋਂ ਹੀ ਫਾਇਦਾ ਚੁੱਕਦੇ ਸੀ। ਨਹਿਰੂ ਨੂੰ ਵੀ ਚੱਕਿਆ, ਹਾਲਾਂ ਇੰਦਰਾ ਗਾਂਧੀ ਨੇ ਮਾਰਕ ਟਿਲਟ ਕੀਤੀ। ਇਸ ਬੇਸ਼ਰਮੀ ਦੇ ਨਾਲ ਮੋਦੀ ਨੇ ਆਪਣੇ ਸਾਰੇ ਬ੍ਰਿਜ ਬਰਨ ਕਰ ਲਏ ਚਾਈਨਾ ਨਾਲ ਰਿਲੇਸ਼ਨਸ਼ਿਪ ਲਈ ਵੀ, ਔਰ ਈਵਨ ਰਸ਼ੀਆ ਤੋਂ ਡਿਸਟੈਂਸ ਡਿਵੈਲਪ ਕੀਤਾ ਔਰ ਅਮਰੀਕਾ ਦੀ ਝੋਲੀ 'ਚ ਆ ਕੇ ਬੈਠ ਗਏ। ਉਹਦਾ ਲੌਂਗ ਟਰਮ ਤਾਂ ਬਹੁਤ ਨੁਕਸਾਨ ਹੋਣਗੇ, ਇਮੀਡੀਏਟ ਵੀ ਨਜ਼ਰ ਆ ਰਹੇ ਨੇ। ਇਸ BRO ਪ੍ਰੋਜੈਕਟ ਨੇ 12 ਉਹਨਾਂ ਦੇ ਉਦਘਾਟਨ ਕਿਉਂਕਿ ਵਰਚੁਅਲੀ ਹੁੰਦਾ, ਔਰ ਉਸ ਸਾਰੇ 'ਚ ਇੱਕ ਤਾਂ ਜਦੋਂ 5 ਬਾਰਡਰਿੰਗ ਸਟੇਟਸ ਦਾ ਨਾਂ ਲੈ ਰਿਹਾ ਕਿ ਜੀ ਜਿਹੜੇ ਅਰੁਣਾਚਲ ਨੂੰ ਲੱਗਦੀਆਂ, ਉਹਦੇ 'ਚ ਲੱਦਾਖ ਦਾ ਨਾਂ ਲਿਆ, ਜੰਮੂ ਕਸ਼ਮੀਰ ਦਾ ਲਿਆ, ਜ਼ਾਹਰ ਹੈ ਭੂਟਾਨ ਔਰ ਦੂਸਰੇ ਦਾ ਜ਼ਿਕਰ ਹੁੰਦਾ। ਚਾਈਨਾ ਉਹਦੇ 'ਚੋਂ ਮਾਈਨਸ ਹੈ। ਹੁਣ ਤੁਸੀਂ ਇਹ ਵੀ ਉਹਦੇ ਚੀਨ ਦਾ ਨਾਂ ਨਹੀਂ ਹੈ ਜੀ ਜਿਹਦੇ ਨਾਲ ਲੱਗਦਾ ਅਰੁਣਾਚਲ ਦਾ ਬਾਰਡਰ। ਚਾਈਨਾ ਲਈ ਤਾਂ ਇਹ ਇਵੇਂ ਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਬਾਂਹ ਵੀ ਪਸਾਰਨ ਦੀ ਲੋੜ ਨਹੀਂ ਹੈ, ਇਵੇਂ ਬੈਠੇ ਹੀ ਪੰਜਾ ਬੰਦ ਕਰ ਲੈਣ ਤਾਂ ਉਹ ਅਰੁਣਾਚਲ ਜਦੋਂ ਮਰਜ਼ੀ ਆਪਣੀ ਮੁੱਠੀ 'ਚ ਘੁੱਟ ਲੈਣ ਜੀ। ਇੰਡੀਆ ਹੈਡ ਨੈਵਰ ਇਨਵੇਡਡ ਐਨੀ ਕੰਟਰੀ, ਅਸੀਂ ਤਾਂ ਕਦੇ ਕਿਸੇ ਮੁਲਕ ਤੇ ਹਮਲਾ ਕੀਤਾ ਹੀ ਨਹੀਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਉਹ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਦੁਨੀਆ ਵਿੱਚ ਅਮਨ ਦਾ ਪੁਜਾਰੀ ਹੈ। ਰਾਜਨਾਥ ਸਿੰਘ ਅਨੁਸਾਰ ਭਾਰਤ ਨੇ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ। ਸੋ ਇਸ ਬਿਆਨ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀਏ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਰਾਜਨਾਥ ਸਿੰਘ ਨੂੰ ਇਹ ਲੱਗਦਾ ਹੈ ਕਿ ਵੀ ਮੋਦੀ ਅਮਿਤ ਸ਼ਾਹ ਦੀ ਜੋੜੀ ਬਹੁਤ ਨੰਬਰ ਬਣਾ ਰਹੀ ਹੈ, ਹਰ ਇੱਕ ਨੂੰ ਚੈਲੰਜ ਕਰ ਰਹੀ ਹੈ। ਜੇ ਲੋਕਾਂ ਨੇ ਹਿਸਾਬ ਪੁੱਛਿਆ ਕਿ ਭਾਈ ਲੱਖਾਂ ਲੋਕ ਮਾਰ ਦਿੱਤੇ, ਤੁਸੀਂ 35,000 ਕਰੋੜ ਜਿਹੜਾ ਉਹ ਵੈਕਸੀਨ ਦੇ ਨਾਂ ਥੱਲੇ ਦੂਜਾ ਸੀ ਤੇ ਲੋਕ ਮਰਦੇ ਰਹੇ, ਤੁਹਾਡਾ ਕੀ ਹੈ? ਤੇ ਇਹਨੇ ਹੁਣ ਦੂਸਰੇ ਪਾਸਿਓਂ ਸ਼ੁਰੂ ਕੀਤਾ। ਇੱਕ ਜ਼ਮਾਨਾ ਸੀ ਪਹਿਲਾਂ ਹੋਮ ਮਿਨਿਸਟਰ ਵੀ ਰਿਹਾ, ਔਰ ਇਹਨੂੰ ਪਾਸੇ ਕਰਕੇ ਡਿਫੈਂਸ ਮਿਨਿਸਟਰ ਜਾਂ ਫੋਰਨ ਮਿਨਿਸਟਰ ਤਾਂ ਇੱਕ ਸਟੈਪ ਥੱਲੇ ਹੈ। ਪ੍ਰਾਈਮ ਮਿਨਿਸਟਰ ਤੋਂ ਬਾਅਦ ਦੂਸਰਾ ਅਹਿਮੀਅਤ ਵਾਲਾ ਉਹਦਾ ਹੋਮ ਮਿਨਿਸਟਰ ਹੁੰਦਾ। ਉਹ ਫਿਰ ਕਾਤਲ ਮੋਦੀ ਆਪਣੇ ਨਾਲ ਜਿਹੜਾ ਜੋੜੀਦਾਰ ਸੀ, ਇਹਦੇ ਨਾਲ 2002 ਜਦੋਂ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ 'ਚ ਹੋਇਆ, ਅਮਿਤ ਸ਼ਾਹ ਉਹਨੂੰ ਦਿੱਲੀ ਨਾਲ ਲੈ ਕੇ ਆਇਆ। ਸੋ ਹੁਣ ਰਾਜਨਾਥ ਸਿੰਘ ਨੂੰ ਲੱਗਦਾ ਕਿ ਵੀ ਇਹ ਇਰਰੈਲੇਵੈਂਟ ਹੁੰਦਾ ਜਾ ਰਿਹਾ। ਇਹ ਸਾਰੇ ਦੌਰੇ 'ਚ ਇਹ ਨਾ ਹੋਏ ਵੀ ਹੋਰ 2-3 ਸਾਲ ਤੱਕ ਪਹੁੰਚਦੇ ਆ, ਇਹਦੇ ਤੋਂ ਇਹ ਵੀ ਜਾਂਦਾ ਲੱਗੇ। ਯੂਪੀ ਦਾ ਇੱਕ ਸਟੇਟ ਚੀਫ ਮਿਨਿਸਟਰ ਵੀ ਰਿਹਾ, ਪ੍ਰੋਮੀਨੈਂਟ ਚੇਅਰ ਹੈ। ਔਰ ਹੁਣ ਮੈਂ ਦੇਖ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਬੜੀ ਹੌਕ ਲਾਈਕ ਜਿਹੜਾ ਇਸ ਦੀ ਬਿਆਨਬਾਜ਼ੀ ਹੈ। ਅਸੀਂ ਇੱਕ ਸੈਗਮੈਂਟ ਕੱਲ ਵੀ ਕੀਤਾ ਸੀ ਕਿ ਕਿਵੇਂ ਜਿਹੜਾ ਉਹ ਚੀਨ ਦੇ ਹਵਾਲੇ ਨਾਲ ਔਰ ਆਸੀਆਨ ਔਰ ਦੂਸਰੀਆਂ ਕਾਨਫਰੰਸਿਸ ਦੇ ਵਿੱਚ ਉਹ ਆਪਣਾ ਡੰਕਾ ਵਜਾ ਕੇ ਕਿਸ ਕਿਸਮ ਦੀ ਜਿਹੜੀ ਹੈ ਉਹ ਗਲਤ ਬਿਆਨੀ ਵੀ ਕਰ ਰਹੇ। ਹੁਣ ਅੱਜ ਅਗੇਨ ਇੱਕ ਜਿਹੜੀ ਵਰਚੁਅਲ ਕਾਨਫਰੰਸ ਜਿਹੜੀ ਕਿ ਅਰੁਣਾਚਲ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਅਰੁਣਾਚਲ ਨੂੰ ਚੀਨ ਸਾਊਥ ਤਿੱਬਤ ਕਹਿੰਦਾ, ਔਰ ਮੌਜ਼ੇ ਤੋਂਗ ਜਦੋਂ ਚੀਨ ਦੀਆਂ 5 ਉਂਗਲਾਂ ਕਹਿੰਦੇ ਸੀ ਕਿ 5 ਫਿੰਗਰਸ, ਉਹਨਾਂ ਦੇ ਵਿੱਚ ਤਿੱਬਤ ਵੀ, ਉਸ ਦੇ ਵਿੱਚ ਨੇਪਾਲ ਵੀ, ਉਸ ਦੇ ਵਿੱਚ ਭੂਟਾਨ ਵੀ, ਔਰ ਇਹ ਸਾਊਥ ਤਿੱਬਤ, ਅਰੁਣਾਚਲ ਪ੍ਰਦੇਸ਼ ਵੀ, ਔਰ ਜ਼ਾਹਰ ਹੈ ਲੱਦਾਖ, ਇਹ ਉਹ ਕਹਿੰਦਾ ਸੀ। ਇਹਦਾ ਮਤਲਬ ਹੈ ਕਿ ਚੀਨੀਆਂ ਦੀ ਜਿਹੜੀ ਕਨਵਿਕਸ਼ਨ ਹੁੰਦੀ ਹੈ ਉਹ ਆਪਣੇ ਉਹਦੇ ਮੁਤਾਬਕ ਚੱਲਦੇ ਨੇ, ਟਾਈਮ ਦੀ ਪਰਵਾਹ ਨਹੀਂ ਕਰਦੇ। ਇਹੀ ਕਾਰਨ ਹੈ ਕਿ ਜੇ 1912-13 ਦੇ ਵਿੱਚ ਮੈਕਮੋਹਨ ਲਾਈਨ ਜਿਹੜੀ ਹੈ ਉਹ ਅੰਗਰੇਜ਼ਾਂ ਨੇ ਉਹਨਾਂ ਤੇ ਥੋਪੀ ਵੀ ਇਹ ਤੁਹਾਡਾ ਬਾਰਡਰ, ਉਹਨਾਂ ਨੇ ਅੱਜ ਤੱਕ ਨਹੀਂ ਮੰਨੀ। 100 ਸਾਲ ਤੋਂ ਜ਼ਿਆਦਾ ਹੋ ਗਿਆ। ਉਦੋਂ ਵੀ ਭਾਵੇਂ ਨਾਮ ਨਿਹਾਦ ਉੱਥੇ ਪ੍ਰੋ ਚਾਈਨਾ ਜਿਹੜਾ ਉਹ ਡਮੀ ਜਿਹਾ ਕੰਮ ਸੀ, ਉਹਨਾਂ ਨੇ ਵੀ ਨਹੀਂ ਸੀ ਮੰਨੀ। ਲੇਕਿਨ ਉਹ ਜ਼ਾਹਰ ਹੈ ਕਿ ਵੀ ਹੁਣ ਜਦੋਂ ਉਹੀ ਜਾਣ ਲੱਗਿਆ ਬਾਰਡਰ ਜਿਹੜਾ ਉਹਨਾਂ ਨੇ ਅੰਗਰੇਜ਼ਾਂ ਦੇ ਪੀਰੀਅਡ ਸੀ ਚਾਈਨਾ ਦੇ ਨਾਲ, ਉਹੀ ਇੰਡੀਆ ਨੇ ਇਨਹੈਰਿਟ ਕੀਤਾ। ਉਹਨਾਂ ਨੇ ਵੀ ਸਮਝਿਆ ਕਿ ਸਾਡਾ ਹੱਕ ਹੈ। ਉਹ ਲੱਦਾਖ ਤੇ ਵੀ ਆਪਣਾ ਜੱਫਾ ਮਾਰਿਆ ਹੋਇਆ ਹੈ, ਔਰ ਅਰੁਣਾਚਲ ਪ੍ਰਦੇਸ਼ 'ਚ ਦਾ ਨਾਂ ਬਦਲਣ ਨਾਲ ਕੋਈ ਉਹ ਸਿਚੁਏਸ਼ਨ ਤਾਂ ਨਹੀਂ ਬਦਲਦੀ। ਹੁਣ ਇਹੀ ਕਾਰਨ ਹੈ ਕਿ ਚਾਈਨਾ ਨੇ ਇਹਨਾਂ ਨੂੰ ਉਦੋਂ ਵੀ, ਨਹਿਰੂ ਦੇ ਜ਼ਮਾਨੇ 'ਚ ਵੀ ਇਹਨਾਂ ਨੂੰ ਵਾਰਨ ਕੀਤਾ। ਨਹਿਰੂ ਨੇ
ਜਿਵੇਂ ਇਹਨੇ ਲੁੱਕ ਈਸਟ ਪਾਲਿਸੀ ਨਾਂ ਦਿੱਤਾ ਮੋਦੀ ਨੇ, ਉਹਦੇ 'ਚ ਵੀ ਸੀ ਕਿ ਫਾਰਵਰਡ ਪਾਲਿਸੀ ਨਹਿਰੂ ਦੀ, ਔਰ ਉਹਦਾ ਨਤੀਜਾ 1962 ਦੇ ਵਿੱਚ ਜੁੱਤੀਆਂ ਖਾਧੀਆਂ ਹਜ਼ਾਰਾਂ। ਹੁਣ ਇਹਨਾਂ ਦੇ ਆਪਣੇ ਕਹਿਣ ਮੁਤਾਬਕ 32,000 ਸਕੁਅਰ ਮਾਈਲ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ 62 ਦੇ ਵਿੱਚ ਲਈ। ਅਰੁਣਾਚਲ ਵੀ ਜਿੱਥੋਂ ਤੱਕ ਉਹ ਪਹੁੰਚ ਗਏ ਸੀ, ਉਹਨਾਂ ਨੇ ਫਿਰ ਆਪ ਹੀ ਚਾਈਨਾ ਨੇ ਯੂਨੀਲੈਟਰਲ ਸੀਜ਼ਫਾਇਰ ਕੀਤਾ ਸੀ। ਹੁਣ ਅੱਜ ਵੀ ਅਜੇ ਲਦਾਖ ਦੇ ਮਾਮਲੇ 'ਚ ਜਾਂ ਜਿਹਨਾਂ ਥਾਵਾਂ ਤੇ ਅਸੀਂ ਦੇਖਿਆ ਕਿ ਗਲਵਾਨ ਵੈਲੀ 'ਚ ਤਾਂ ਸਿੱਧੀ ਟੱਕਰ ਹੋਈ, ਪੈਂਗੋਂਗ ਸੋ ਲੇਕ 'ਚ ਚਾਈਨਾ ਨੇ ਪੋਜੀਸ਼ਨ ਥੋੜੀ ਬਹੁਤ ਐਡਜਸਟ ਕੀਤੀ, ਇਹਨਾਂ ਨੂੰ ਕਿਹਾ ਵੀ ਠੀਕ ਹੈ, ਉੱਥੇ ਵੀ ਉਹਨਾਂ ਨੇ ਜਿਹੜੇ ਇਹਨਾਂ ਦੇ ਪੈਟਰੋਲਿੰਗ ਏਰੀਆ ਸੀ ਉਹਨਾਂ ਦੇ ਉੱਤੇ ਪਾਬੰਦੀ ਲਾਈ। ਪਰ ਉਹ ਡੈਪਸੋਂਗ ਹੋਏ, ਉਹ ਗੋਗਰਾ ਹੋਏ, ਜਿਹੜੇ ਨੇ ਹੌਟ ਸਪ੍ਰਿੰਗਸ ਹੋਣ, ਉਸ ਮਾਮਲੇ 'ਚ ਉਹਨਾਂ ਨੇ ਬਿਲਕੁਲ ਪੋਜੀਸ਼ਨ ਨਹੀਂ ਬਦਲੀ ਹੈ, ਰਾਦਰ ਉਹਨਾਂ ਨੇ ਆਪਣੀ ਪੋਜੀਸ਼ਨ ਜਿਹੜੀ ਹੈ ਕੰਸੋਲੀਡੇਟ ਕੀਤੀ ਹੈ। ਦੂਸਰੇ ਪਾਸੇ ਭਾਰਤ ਦਾ ਰਵੱਈਆ ਹੁਣ ਇਹਨੂੰ ਕਹਿੰਦੇ ਨੇ ਕਿ ਵੀ ਖਾਮ-ਖਾ ਭੜਕਾਟ ਪੈਦਾ ਕਰਕੇ ਹੁਣ ਗੱਲ ਇਹ ਹੈ ਕਿ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਸਾਰਾ ਜ਼ੋਰ ਸਮੇਤ ਨੈਟੋ, ਯੂਰਪੀਅਨ ਯੂਨੀਅਨ, ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਲੱਗਾ ਵੀ ਚੀਨ ਨੂੰ ਘੇਰਨ ਦੀ ਲਾਈਨ ਜਾਂ ਐਂਟਾਈ ਚਾਈਨਾ ਲਾਈਨ ਰਹੇ, ਤੇ ਫਿਰ ਭਾਰਤ ਤਾਂ ਆਲਰੇਡੀ ਅਮਰੀਕਾ ਦੀ ਜਿਹੜੀ ਹੈ ਉਹ ਮਾਊਥਪੀਸ ਸਟੇਟ ਬਣ ਚੁੱਕਾ ਹੈ। ਜੇ ਉਸ ਦੇ ਲਈ ਆਨਰੇਬਲ ਲਫ਼ਜ਼ ਕਹਿਣਾ ਹੋਏ, ਹੁਣ ਮਾਊਥਪੀਸ ਇਹੀ ਹੁੰਦਾ ਕਿ ਵੀ ਆਪਣਾ ਵਜੂਦ ਤਾਂ ਹੁੰਦਾ ਨਹੀਂ, ਆਪਣੀ ਇੰਡੀਪੈਂਡੈਂਟ ਫੋਰਨ ਪਾਲਿਸੀ ਦਾ ਹੱਕ ਜਿਹੜਾ ਭਾਰਤ ਪੁਰਾਣੇ ਪ੍ਰਾਈਮ ਮਿਨਿਸਟਰ ਜਿੰਨੇ ਮਰਜ਼ੀ ਨਿਕੰਮੇ ਸੀ, ਪਰ ਘੱਟੋ ਘੱਟ ਵਰਲਡ ਸਟੇਜ ਤੋਂ ਆਪਣੇ ਆਪ ਨੂੰ ਨਾਨ ਅਲਾਈਨਡ ਕਹਿੰਦੇ ਸੀ ਕਿ ਭਾਈ ਅਸੀਂ ਨਾਨ ਅਲਾਈਨਡ ਹਾਂ, ਅਸੀਂ ਇਹ ਪਾਵਰ ਇਹਨਾਂ ਦੀ ਸੁਪਰ ਪਾਵਰ ਰਾਈਵਲਰੀ ਦਾ ਹਿੱਸਾ ਨਹੀਂ, ਔਰ ਦੋਨਾਂ ਤੋਂ ਹੀ ਫਾਇਦਾ ਚੁੱਕਦੇ ਸੀ। ਨਹਿਰੂ ਨੇ ਵੀ ਚੱਕਿਆ, ਹਾਲਾਂ ਇੰਦਰਾ ਗਾਂਧੀ ਨੇ ਮਾਰਕਡ ਟਿਲਟ ਕੀਤੀ ਟੁਵਰਡ ਸੋਵੀਅਤ ਯੂਨੀਅਨ, ਲੇਕਿਨ ਫਿਰ ਵੀ ਉਹਨੇ ਜਿਸ ਬੇਸ਼ਰਮੀ ਦੇ ਨਾਲ ਮੋਦੀ ਨੇ ਆਪਣੇ ਸਾਰੇ ਬ੍ਰਿਜ ਬਰਨ ਕਰ ਲਏ, ਚਾਈਨਾ ਨਾਲ ਰਿਲੇਸ਼ਨਸ਼ਿਪ ਲਈ ਵੀ, ਔਰ ਈਵਨ ਰਸ਼ੀਆ ਤੋਂ ਡਿਸਟੈਂਸ ਡਿਵੈਲਪ ਕੀਤਾ ਔਰ ਅਮਰੀਕਾ ਦੀ ਝੋਲੀ 'ਚ ਆ ਕੇ ਬੈਠ ਗਏ, ਉਹਦਾ ਲੌਂਗ ਟਰਮ ਤਾਂ ਬਹੁਤ ਨੁਕਸਾਨ ਹੋਣਗੇ, ਇਮੀਡੀਏਟ ਵੀ ਨਜ਼ਰ ਆ ਰਹੇ ਨੇ। ਹੁਣ ਰਾਜਨਾਥ ਸਿੰਘ ਭਾਰਤ ਉਹੀ ਸਾਊਥ ਤਿੱਬਤ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਉੱਥੇ ਅਗੇਨ ਉਸ ਕਿਸਮ ਦੀ ਪ੍ਰੋਵੋਕੇਸ਼ਨ ਖੜੀ ਕਰ ਰਿਹਾ ਹੈ, ਔਰ ਉਹਨਾਂ ਨੇ ਉਸ ਖਿੱਤੇ ਦੇ ਵਿੱਚ 12 BRO ਪ੍ਰੋਜੈਕਟ, ਹੁਣ ਇੱਕ ਜ਼ਮਾਨਾ ਸੀ ਕਿ ਇਹ ਮਹਿਕਮਾ ਜਿਹੜਾ ਕੰਸਟਰਕਸ਼ਨ ਕਰਦਾ ਜਾਂ ਦੂਜਾ, ਇਹਦੇ ਲਈ ਲਫ਼ਜ਼ ਸਿੱਧਾ PWD ਹੁੰਦਾ ਸੀ, ਪਬਲਿਕ ਵਰਕਸ ਡਿਪਾਰਟਮੈਂਟ, ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਦਾ ਸੀ। ਫਿਰ ਇਹਨਾਂ ਨੇ ਜਿਹੜਾ ਕੁਝ ਸਾਲ ਪਹਿਲਾਂ, ਕੁਝ ਦਹਾਈਆਂ ਪਹਿਲਾਂ, ਹੁਣ ਸਟੇਟਾਂ 'ਚ ਵੀ ਹੈ BRO, ਬਿਲਡਿੰਗ ਐਂਡ ਰੋਡਸ ਆਰਗੇਨਾਈਜੇਸ਼ਨ, BRO ਉਹਨੂੰ ਕਹਿਣਾ ਸ਼ੁਰੂ ਕੀਤਾ। ਉਹ ਅਲੱਗ PWD ਦਾ ਹੀ ਹਿੱਸਾ ਹੈ, ਲੇਕਿਨ ਇੱਕ BRO ਅੱਡ ਕ੍ਰੀਏਟ ਕੀਤਾ। ਹੁਣ 12 ਜਿਹੜੇ BRO ਪ੍ਰੋਜੈਕਟਸ ਨੇ, ਜਿਹੜੀ ਜ਼ਾਹਰ ਹੈ ਕਿ ਸੈਂਟਰਲ ਪ੍ਰੋਜੈਕਟ ਨੇ, ਉਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿ ਜੀ ਅਸੀਂ ਇੱਥੋਂ ਦੇ ਲੋਕਾਂ ਨੂੰ, ਪਿਛਲੀਆਂ ਸਰਕਾਰਾਂ ਨੇ ਤਾਂ ਕੁਝ ਨਹੀਂ ਕੀਤਾ, ਕਮਿਊਨੀਕੇਸ਼ਨ ਆਉਣ ਜਾਣ, ਹਾਲਾਂਕਿ ਇਨਫਰਾਸਟ੍ਰਕਚਰ ਡਿਵੈਲਪ ਕਰ ਰਹੇ ਨੇ ਉੱਥੇ, ਜਿਹਨੂੰ ਕਿ ਚੀਨ ਐਜ਼ ਏ ਪ੍ਰੋਵੋਕੇਸ਼ਨ ਲੈਂਦਾ ਪਹਿਲਾਂ ਵੀ, ਕਿਉਂਕਿ ਜੋ ਕੁਝ ਉਹਨਾਂ ਨੇ ਗਲਵਾਨ ਦੇ ਹਵਾਲੇ ਨਾਲ ਜਾਂ ਦੂਜਾ ਕੀਤਾ, ਉੱਥੇ ਵੀ ਭਾਰਤ ਇਹ ਦੱਸ ਰਿਹਾ ਸੀ ਕਿ ਜੀ ਜਿਹੜੀ ਤੁਹਾਡੀ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜਿਹੜੀ ਉੱਥੋਂ ਰੋਡ ਜਾਂਦੀ ਹੈ, ਉਹ ਸਾਡੀ ਇੰਨੀ ਮਾਰਚ ਆ ਗਈ, ਅਸੀਂ ਇੰਨੇ ਨੇੜੇ ਹਾਂ, ਉੱਥੇ ਹੈਲੀਪੈਡ ਵੀ ਡਿਵੈਲਪ ਕੀਤਾ, ਕੋਈ ਹੋਰ ਨਿੱਕਾ 에ਅਰਪੋਰਟ ਵੀ ਬਣਾਉਣਾ ਚਾਹੁੰਦੇ ਸੀ, ਤੇ ਉਸ ਸਾਰੇ ਦਾ ਨਤੀਜਾ ਹੈ ਕਿ ਆਪਣੀ ਹਜ਼ਾਰਾਂ ਸਕੁਅਰ ਕਿਲੋਮੀਟਰ ਜ਼ਮੀਨ ਵੀ ਇਹਨਾਂ ਨੇ ਗਵਾਈ, ਔਰ ਹੁਣ ਉੱਥੇ ਠੰਡ ਦੇ ਵਿੱਚ ਉਹ ਬਿਠਾਏ ਹੋਏ ਨੇ 50,000 ਸੋਲਜਰ, ਜਿਹੜੇ ਫਰੀਜ਼ਿੰਗ ਪੁਆਇੰਟ ਤੱਕ ਰਹੇ, ਕਿਉਂਕਿ ਕੋਈ ਪ੍ਰਬੰਧ ਨਹੀਂ ਕਾਊਂਟਰ 'ਚ ਜੇ ਚੀਨ ਨੇ ਬਿਠਾਏ ਆ, ਉਹਨਾਂ ਨੇ ਹੌਟ ਟੈਂਟ ਵੀ ਨੇ, ਹੌਟ ਫੂਡ ਵੀ ਹੈ, ਸਾਰਾ ਸਿਸਟਮ ਵੀ ਹੈ। ਲੇਕਿਨ ਇਸ ਸਾਰੇ ਦੇ ਚਲਦਿਆਂ ਵੀ ਲੱਗਦਾ ਹੈ ਵੀ ਇਹਨਾਂ ਨੇ ਅਜੇ ਕੋਈ ਸਬਕ ਨਹੀਂ ਸਿੱਖਿਆ, ਜਾਂ ਵੇ ਤੂੰ ਮੇਰਾ ਬੁਲਾਇਆ ਬੋਲ, ਅਮਰੀਕਾ ਦਾ ਬੁਲਾਇਆ ਬੋਲ ਰਿਹਾ। ਹੁਣ ਉਹ ਜਿਹੜੀ ਇਸ BRO ਪ੍ਰੋਜੈਕਟ ਨੇ 12, ਉਹਨਾਂ ਦੇ ਉਦਘਾਟਨ ਕਿਉਂਕਿ ਵਰਚੁਅਲੀ ਹੁੰਦਾ, ਔਰ ਉਸ ਸਾਰੇ 'ਚ ਇੱਕ ਤਾਂ ਜਦੋਂ 5 ਬਾਰਡਰਿੰਗ ਸਟੇਟਸ ਦਾ ਨਾਂ ਲੈ ਰਿਹਾ ਕਿ ਜੀ ਜਿਹੜੇ ਅਰੁਣਾਚਲ ਨੂੰ ਲੱਗਦੀਆਂ, ਉਹਦੇ 'ਚ ਲਦਾਖ ਦਾ ਨਾਂ ਲਿਆ, ਜੰਮੂ ਕਸ਼ਮੀਰ ਦਾ ਲਿਆ, ਜ਼ਾਹਰ ਹੈ ਭੂਟਾਨ ਔਰ ਦੂਸਰੇ ਦਾ ਜ਼ਿਕਰ ਹੁੰਦਾ, ਚਾਈਨਾ ਉਹਦੇ 'ਚੋਂ ਮਾਈਨਸ ਹੈ। ਹੁਣ ਪਹਿਲੀ ਗੱਲ ਤਾਂ ਈਵਨ ਜੰਮੂ ਕਸ਼ਮੀਰ ਨੂੰ ਡਿਵਾਈਡ ਕਰਨ ਦੀ ਲਾਈਨ ਇੱਕ ਪ੍ਰੋਵੋਕੇਸ਼ਨ ਪੁਆਇੰਟ ਸੀ ਕਿ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ, ਜਿਹੜਾ ਮੌਜ਼ੇ ਤੁੰਗ ਦੀਆਂ 5 ਉਂਗਲਾਂ 'ਚ ਲਦਾਖ ਚੀਨ ਦਾ ਹਿੱਸਾ ਹੈ। ਹੁਣ ਤੁਸੀਂ ਇਹ ਵੀ ਇੱਕ ਉਹਦੇ ਚੀਨ ਦਾ ਨਾਂ ਨਹੀਂ ਹੈ ਜੀ ਜਿਹਦੇ ਨਾਲ ਲੱਗਦਾ ਅਰੁਣਾਚਲ ਦਾ ਬਾਰਡਰ, ਚਾਈਨਾ ਲਈ ਤਾਂ ਇਹ ਇਵੇਂ ਹੀ ਪੰਜਾ ਦੇ ਵਿੱਚ ਉਹਨਾਂ ਨੂੰ ਬਾਂਹ ਵੀ ਪਸਾਰਨ ਦੀ ਲੋੜ ਨਹੀਂ ਹੈ, ਇਵੇਂ ਬੈਠੇ ਹੀ ਪੰਜਾ ਬੰਦ ਕਰ ਲੈਣ ਤਾਂ ਉਹ
ਅਰੁਣਾਚਲ ਜਦੋਂ ਮਰਜ਼ੀ ਆਪਣੀ ਮੁੱਠੀ 'ਚ ਘੁੱਟ ਲੈਣ। ਬਿਲਕੁਲ। ਔਰ ਦੂਸਰੀ ਗੱਲ ਉਹਦੇ 'ਚੋਂ ਕਹਿ ਰਿਹਾ ਹੈ will give befitting reply to any external aggression says ਰਾਜਨਾਥ in ਅਰੁਣਾਚਲ। ਅਸੀਂ ਬਹੁਤ ਮੂੰਹ ਤੋੜਵਾਂ ਜਵਾਬ ਦੇਵਾਂਗੇ। ਹੁਣ ਇੱਥੇ ਹੀ ਕੰਟੈਕਸਟ ਦੇ ਵਿੱਚ ਜਿਹੜਾ ਦੂਸਰੀ ਗੱਲ ਉਹ ਕਹਿ ਰਿਹਾ ਹੈ ਕਿ ਜੀ ਇੰਡੀਆ ਹੈਡ ਨੈਵਰ ਇਨਵੇਡਡ ਐਨੀ ਕੰਟਰੀ, ਅਸੀਂ ਤਾਂ ਕਦੇ ਕਿਸੇ ਮੁਲਕ ਤੇ ਹਮਲਾ ਕੀਤਾ ਹੀ ਨਹੀਂ। ਔਰ ਇਸੇ ਦੀ ਰਿਪੋਰਟਿੰਗ ਕਰਦੇ ਹਾਂ, ਟ੍ਰਿਬਿਊਨ ਅਖਬਾਰ ਨੇ ਉਹਦਾ ਐਗਜ਼ੈਕਟ ਜਿਹੜਾ ਲਫ਼ਜ਼ ਉਹਨੇ ਇਸਤੇਮਾਲ ਕੀਤਾ, ਇੰਡੀਆ ਪ੍ਰੀਸਟ ਆਫ ਵਰਲਡ ਪੀਸ, ਕਿ ਜੀ ਅਸੀਂ ਤਾਂ ਦੁਨੀਆ ਦੇ ਅਮਨ ਦੇ ਪੁਜਾਰੀ ਪ੍ਰੀਸਟ। ਉਹ ਇਹਨਾਂ ਵਿਚਲਾ ਬਾਹਮਣ ਮਰਦਾ ਥੋੜੀ ਹੈ, ਹਾਲਾਂਕਿ ਖੁਦ ਜਿਹੜਾ ਇਹ ਰਾਜਪੂਤ ਹੈ ਯੂਪੀ ਦਾ, ਪਰ ਉਹ ਜਿਹੜਾ ਪ੍ਰੀਸਟਹੁੱਡ ਹੁਣ ਖੁਸ਼ ਕਰ ਰਿਹਾ ਹੈ ਕਿ ਜੀ ਦੇਖੋ ਅਸੀਂ ਤੁਸੀਂ ਤਾਂ ਇੱਥੋਂ ਦੇ ਬ੍ਰਾਹਮਣ ਪ੍ਰੀਸਟ ਹੋ, ਅਸੀਂ ਤੁਹਾਨੂੰ ਵਰਲਡ ਪੀਸ ਦੇ ਪ੍ਰੀਸਟ ਬਣਾਇਆ, ਬਟ ਵੈਲ ਇਕਵਿਪਡ ਟੂ ਰਿਸਪੌਂਡ ਟੂ ਐਗਰੈਸ਼ਨ। ਇਹ ਉਹੀ ਲਫ਼ਜ਼ ਰਿਪੀਟ ਕੀਤੇ। ਹੁਣ ਗੱਲ ਜਿਹੜੀ ਅਸੀਂ ਇਸ ਤੋਂ ਲਈ ਕਿ ਉਹਨੇ ਇਹ ਜਿਹੜਾ ਆਪਣਾ ਐਡਰੈਸ ਵੀ ਹੈ ਅਰੁਣਾਚਲ ਦੀ ਕੈਪੀਟਲ ਹੈ ਈਟਾਨਗਰ, ਉਸ ਤੋਂ 45 ਕਿਲੋਮੀਟਰ ਦੂਰ ਹੈ ਕਿਮਨ, ਉਸ ਦੇ ਵਿੱਚ ਜਿਹੜਾ ਹੈ ਉਹ ਐਡਰੈਸ ਕਰ ਰਿਹਾ ਕਿ ਜੀ ਅਸੀਂ ਇਹ 12 BRO ਪ੍ਰੋਜੈਕਟ ਕੀਤੇ ਨੇ, ਪਰ ਨਾਲ ਦੀ ਨਾਲ ਉਹ ਕਹਿ ਰਹੇ ਜੀ ਅਸੀਂ ਕਿਸੇ ਕੰਟਰੀ ਦੇ ਉੱਤੇ ਜਿਹੜਾ ਹੈ ਉਹ ਕਦੇ ਇਨਵੇਡ ਨਹੀਂ ਕੀਤਾ। ਅਪਾਰਟ ਫਿਰ ਉਹਦੀ ਸਿਫਤ ਕਰ ਰਿਹਾ ਕਿ ਜੀ ਕਿਵੇਂ ਜਿਹੜਾ ਇਹ ਅਰੁਣਾਚਲ ਕਿੰਨਾ ਖੂਬਸੂਰਤ ਹੈ ਔਰ ਅਸੀਂ ਵਰਸ਼ਿਪਰ ਹੈ ਗਲੋਬਲ ਪੀਸ ਦੇ। ਵੀ ਡੋਂਟ ਹੈਵ ਐਨੀ ਹਿਸਟਰੀ ਆਫ ਇਨਵੇਡਿੰਗ ਅਦਰ ਕੰਟਰੀਜ਼, ਵੀ ਆਰ ਪ੍ਰੀਸ ਆਫ ਵਰਲਡ ਪੀਸ। ਹੁਣ ਅਸੀਂ ਇਹ ਲਫ਼ਜ਼ ਅਸੀਂ ਤਾਂ ਲੱਭ ਰਹੇ ਹੁੰਦੇ ਹਾਂ ਕਿ ਭਾਈ ਤੁਹਾਡਾ ਜਿਹੜਾ ਉਹ ਅਸਲ ਬਾਹਰ ਆਏ ਤੁਹਾਡੇ ਮੂੰਹ ਜੀ। ਝੂਠ ਕਿਵੇਂ ਆਰਟ ਬਣਾ ਕੇ ਬੋਲਦੇ ਨੇ ਔਰ ਕਿਵੇਂ ਬੇਸ਼ਰਮੀ ਨਾਲ ਬੋਲਦੇ ਨੇ। ਹੁਣ ਇੱਕ ਪਾਸੇ ਹਾਲ ਇਹ ਹੈ ਕਿ ਵੀ ਇਧਰ ਤਾਂ ਕਹਿ ਰਹੇ ਜੀ ਇਹ ਥ੍ਰੈਟਨਿੰਗ ਹੈ, ਉੱਥੇ ਇਨਫਰਾਸਟ੍ਰਕਚਰ ਡਿਵੈਲਪ ਕਰਨਾ, 12 ਪ੍ਰੋਜੈਕਟ, ਫਿਰ ਉਹਨੂੰ ਇਹ ਵੀ ਨਾ ਮੰਨਣਾ ਕਿ ਅਰੁਣਾਚਲ ਦੇ ਨਾਲ ਚਾਈਨਾ ਦਾ ਬਾਰਡਰ ਲੱਗਦਾ ਹੈ। ਲੇਕਿਨ ਦੂਸਰੇ ਪਾਸੇ ਜਦੋਂ ਤੁਸੀਂ ਉਹਨਾਂ ਦੇ ਫੌਜੀ ਜਨਰਲ ਤੋਂ ਲੈ ਕੇ ਔਰ ਦੂਸਰਿਆਂ ਦੀ ਖਬਰ ਦੇਖਦੇ ਹੋ, ਔਰ ਅੱਜ ਹੀ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ अर्ली completion of disengagement in eastern Ladakh could pave way for de-escalation। उन्होंने कहा जी जे डिसएंगेजमेंट होए ईस्टर्न लद्दाख ਦੇ ਵਿੱਚ, ਇਹ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ, ਫਿਰ ਡੀ-ਐਸਕੇਲੇਸ਼ਨ ਹੋ ਸਕਦੀ ਹੈ। ਹੁਣ ਹਕੀਕਤ ਇਹ ਹੈ ਕਿ 11 ਰਾਊਂਡ ਗੱਲਬਾਤ ਦੇ ਚਾਈਨਾ ਨੇ ਇੰਡੀਆ ਦੇ ਨਾਲ ਕੀਤੇ, ਲਾਸਟ ਜਿਹੜਾ ਉਹ 9 ਅਪ੍ਰੈਲ ਨੂੰ ਹੋਇਆ। ਅਦਰ ਦੈਨ ਪੈਂਗੋਂਗ ਸੋ ਦੇ ਨਾਰਥ ਔਰ ਸਾਊਥ 'ਚ ਵਿਦਡਰਾਲ ਥੋੜ੍ਹੀ ਬਹੁਤ ਤੋਂ ਇਲਾਵਾ ਉਹਨਾਂ ਨੇ ਕਿਤੇ ਯੀਲਡ ਨਹੀਂ ਕੀਤਾ, ਰਾਦਰ ਉਹਨਾਂ ਨੇ ਫੋਰਟੀਫਾਈ ਕੀਤੀਆਂ ਆਪਣੀਆਂ ਪੋਜੀਸ਼ਨ। ਔਰ ਇਹ ਇੱਕ ਪਾਸੇ ਤਾਂ ਧਰਲੇ ਕਰ ਰਹੇ ਨੇ ਕਿ ਜੀ ਸਾਡੇ ਨਾਲ ਗੱਲਬਾਤ ਕਰੋ ਔਰ ਤਾਂ ਕਿ ਜਿਹੜੀ ਹੈ ਫਰਦਰ ਜਿਹੜੀ ਹੈ ਡੀ-ਐਸਕੇਲੇਸ਼ਨ ਹੋਏ। ਦੂਜੇ ਪਾਸੇ ਉਸੇ ਹੀ ਅਰੁਣਾਚਲ 'ਚ ਜਾ ਕੇ ਉਹਨਾਂ ਦੇ ਪ੍ਰੋਵੋਕੇਸ਼ਨ ਦੀ ਲਾਈਨ ਰੱਖ ਕੇ ਇਹ ਵੀ ਕਹਿ ਰਿਹਾ ਕਿ ਜੀ ਅਸੀਂ ਨਹੀਂ ਡਰਦੇ। ਹੁਣ ਥਰਡ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਜੀ ਅਸੀਂ ਪ੍ਰੀਸਟ ਹੈ ਵਰਲਡ ਪੀਸ ਦੇ ਔਰ ਅਸੀਂ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ। ਹੁਣ ਇਹ ਸਮਝਦੇ ਨੇ ਵੀ ਜਾਂ ਤਾਂ ਲੋਕ ਬੇਵਕੂਫ ਨੇ ਜਾਂ ਲੋਕ ਅੰਨੇ ਨੇ। ਅੰਨਾ ਔਰ ਬੇਵਕੂਫ ਇੱਕੋ ਹੀ ਹੁੰਦਾ, ਦਿਸਦਾ ਵੀ ਨਹੀਂ ਹੈ, ਕਿਸੇ ਨੂੰ ਸਮਝਦਾ ਵੀ ਨਹੀਂ ਹੈ। ਵੀ ਜਿਸ ਮੁਲਕ ਨੇ, ਜੇ ਤੁਸੀਂ ਇਹਨਾਂ ਦਾ ਆਪਣਾ ਹੀ 74 ਸਾਲ ਦੀ ਹਿਸਟਰੀ ਦੇਖੋ ਤੇ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਕਿ ਚੀਨ ਦੇ ਨਾਲ ਕਿਹਨੇ ਪੰਗਾ ਲਿਆ ਸੀ। ਬਿਲਕੁਲ ਕਸ਼ਮੀਰ ਦੇ ਮੁੱਦੇ ਨੂੰ ਕਿਵੇਂ, ਜੇ ਤੁਸੀਂ ਇੰਨੇ ਹੀ ਵਰਲਡ ਪੀਸ ਦੇ ਜਿਹੜੇ ਉਹ ਪ੍ਰੀਸਟ ਹੋ ਤੇ ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਕਿਉਂ ਨਹੀਂ ਮੰਨੇ 15-16 ਕਸ਼ਮੀਰ ਦੇ ਉੱਤੇ ਅੱਜ ਤੱਕ। ਫਿਰ ਕਿਨੇ ਮੁਕਤੀ ਵਾਹਿਨੀ ਟ੍ਰੇਨਡ ਕਰਕੇ ਪਹਿਲਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕੀਤੀ, ਫਿਰ ਸਿੱਧੀ ਫੌਜ ਭੇਜੀ। ਇੱਕ ਮੁਲਕ ਨੂੰ ਹੀ 2 ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ ਹੈ ਤੇ ਤੁਸੀਂ ਕਹਿੰਦੇ ਹੋ ਜੀ ਅਸੀਂ ਕਿਸੇ ਦੇਸ਼ ਤੇ ਕਦੇ ਅਟੈਕ ਹੀ ਨਹੀਂ ਕੀਤਾ। ਫਿਰ ਤੁਸੀਂ ਤਾਂ ਆਪਣੀ ਮਾਈਨੋਰਿਟੀ ਦੇ ਉੱਤੇ, ਆਪਣੇ ਸਿੱਖ ਧਰਮ ਦਾ ਸਭ ਤੋਂ ਜਿਹੜਾ ਮੁਕੱਦਸ ਥਾਂ ਹੈ ਉਸ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਤੁਸੀਂ ਫੌਜ ਚਾੜੀ। ਔਰ ਫਿਰ ਇਹੀ ਨਹੀਂ ਵੀ ਤੁਸੀਂ ਹਜ਼ਾਰਾਂ ਬੇਗੁਨਾਹ ਨੂੰ ਮਾਰਿਆ, ਉਹਨਾਂ ਮਾਰਨ ਵਾਲਿਆਂ ਨੂੰ ਸੱਦ ਕੇ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਗੈਲੈਂਟਰੀ ਅਵਾਰਡ ਦਿੱਤੇ ਕਿ ਜੀ ਬਹੁਤ ਬਹਾਦਰੀ ਕੀਤੀ ਹੈ। ਫਿਰ ਤੁਹਾਡੇ ਹੀ ਮੁਲਕ ਵਾਲਿਆਂ ਨੇ ਸ੍ਰੀਲੰਕਾ 'ਚ ਅੰਦਰੂਨੀ ਇੰਟਰਫੇਰੈਂਸ ਕਰਦੇ ਆ ਪ੍ਰਭਾ ਕਰਨ ਨੂੰ ਟ੍ਰੇਨਡ ਕਰਕੇ ਉੱਥੇ ਲਿਬਰੇਸ਼ਨ ਟਾਈਗਰਸ ਆਫ ਤੈਮਲ ਐਲਮ ਬਣਾਈ।
ਸਿਵਲ ਵਾਰ ਉਹਨਾਂ ਦੇ ਵਿੱਚ ਫੈਲਾਈ, ਕਿਵੇਂ ਹਜ਼ਾਰਾਂ ਬੇਗੁਨਾਹ ਮਰੇ, ਉਹਨਾਂ ਸਾਰਿਆਂ 'ਚ ਤੁਸੀਂ ਟ੍ਰੇਨਡ ਕੀਤੇ, ਸੁਸਾਈਡ ਬੰਬਰ ਤੁਸੀਂ ਸ਼ੁਰੂ ਕੀਤੇ, ਫਿਰ ਤੁਸੀਂ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਫੌਜ ਸ੍ਰੀਲੰਕਾ 'ਚ ਭੇਜੀ, ਉਹਨਾਂ ਨੇ ਤੁਹਾਨੂੰ ਜਿਹੜਾ ਹੈ ਉਹ ਜ਼ਲੀਲ ਕਰਕੇ ਔਰ ਤੁਹਾਡਾ ਜਿਹੜਾ ਜਲੂਸ ਕੱਢ ਕੇ ਉੱਥੋਂ ਭੇਜਿਆ। ਉਹਦੀ ਬਦੌਲਤ ਤੁਹਾਡਾ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਅਲਟੀਮੇਟਲੀ ਮਾਰਿਆ ਗਿਆ ਕਿਉਂਕਿ ਉਹਦੀ ਫੌਜ ਨੇ ਉੱਥੇ ਜ਼ੁਲਮ ਕੀਤੇ ਹੋਏ ਸੀ। ਲਗਾਤਾਰਤਾ ਦੇ ਨਾਲ ਤੁਸੀਂ ਕਿਵੇਂ ਜਿਹੜਾ ਉਹ ਸਿੱਕਮ ਨੂੰ ਐਨੈਕਸ ਕੀਤਾ, ਫੌਜ ਭੇਜ ਕੇ ਚੋਗਿਆਲ ਜਿਹੜਾ ਉਹਨੂੰ ਕਾਬੂ ਕੀਤਾ, ਹੋਰ ਨੇਪਾਲ ਦਾ ਬਲੌਕੇਡ ਕਰਕੇ ਕਿਵੇਂ ਤੁਸੀਂ ਵਿਦਿਨ ਨੇਪਾਲ ਉਹਨਾਂ ਦੀ ਇੰਟਰਨਲ ਅਫੇਅਰਸ ਦੇ ਵਿੱਚ ਕੀਤਾ ਔਰ ਉਹਨਾਂ ਦੀ ਰਾਜਾਸ਼ਾਹੀ ਜਿਹੜੀ ਤੁਹਾਡੇ ਨਾਲੋਂ ਬਾਗੀ ਹੋ ਰਹੀ ਸੀ, ਉਹਨਾਂ ਦੇ ਇੱਕ ਬੰਦੇ ਨੂੰ ਖਰੀਦ ਕੇ ਉਹਨਾਂ ਦੇ ਰਾਜਕੁਮਾਰ ਨੂੰ ਸਾਰੇ ਟੱਬਰ ਦੇ ਜੀ ਮਾਰਤੇ ਔਰ ਇਹ ਤੁਹਾਡਾ ਆਪਰੇਸ਼ਨ ਸੀ। ਉਹੀ ਕੰਮ ਤੁਸੀਂ ਜਿਹੜਾ ਬਾਕੀ ਥਾਵਾਂ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਵੀ, ਇਹਦੇ ਬਾਵਜੂਦ ਕਿ ਤੁਸੀਂ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ, ਪਰ ਉੱਥੇ ਵੀ ਤੁਹਾਡੀ ਬਰਾਬਰ ਇੰਟਰਫੇਰੈਂਸ ਹੈ। ਸ਼ੇਖ ਹਸੀਨਾ ਨੂੰ ਤੁਹਾਡੀ ਰਾਹ ਨੇ ਆਪਰੇਸ਼ਨ ਕਰਕੇ ਉਹਨਾਂ ਨੂੰ ਜਿਤਾਇਆ। ਹੁਣ ਇਹ ਸਾਰੇ ਦੇ ਚੱਲਦੇ ਆ, ਇਹ ਇਵੇਂ ਹੀ ਹੈ। ਇਹ ਤਾਂ ਇੱਕ ਤਾਂ ਅਮਰੀਕਨ ਐਕਸਪ੍ਰੈਸ਼ਨ ਯੂਜ਼ ਕਰਦੇ ਹੁੰਦੇ ਨੇ ਕਿ ਬਈ ਉਹ ਬੱਚੇ ਦੇ ਹੱਥ ਜਿਹੜੇ ਨੇ ਉਹ ਕੁੱਕੀ ਜਾਰ ਦੇ ਵਿੱਚ ਨੇ, ਮਾਂ ਉੱਤੋਂ ਆ ਜਾਂਦੀ ਹੈ ਤੇ ਉਹ ਕਹਿੰਦੇ ਕਿ ਮਮ ਆਈ ਐਮ ਨਾਟ ਈਟਿੰਗ ਕੁਕੀਜ਼ ਐਂਡ ਹੈਂਡਸ ਇਨ ਦਾ ਕੁੱਕੀ ਜਾਰ। ਸਾਡਾ ਹਾਲ ਹੈ ਵੀ ਉਹ ਗੁੜ ਖਾਣ ਵਾਲੇ ਸੀ ਵੀ ਹੱਥ ਵੀ ਲਿਬੜੇ ਨੇ ਗੁੜ ਨਾਲ, ਮੂੰਹ 'ਚ ਵੀ ਹੈ ਤੇ ਚਪੇੜ ਪੈਣ ਲੱਗੀ ਵੀ ਮੈਂ ਤਾਂ ਨਹੀਂ ਗੁੜ ਖਾਦਾ। ਸੋ ਇਹ ਇਵੇਂ ਹੀ ਹੈ ਕਿ ਵੀ ਤੁਸੀਂ ਇਸ ਸਾਰੇ 'ਚ ਜਿਹੜੇ ਨੋਨ ਨੇ, ਜਿਹੜੇ ਮੈਂ ਜਿਹਨਾਂ ਫੌਜੀ ਇੰਟਰਫੇਰੈਂਸ ਦਾ ਨਾਂ ਲਿਆ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਔਰ ਮੈਂ ਜਦੋਂ ਇਹ ਲਫ਼ਜ਼ ਹੈਡਲਾਈਨ 'ਚ ਦਿੱਤਾ ਕਿ ਵੀ ਇਹ ਜਿਹੜੇ ਨੇ ਪ੍ਰੀਸਟ ਆਫ ਵਰਲਡ ਪੀਸ ਨੇ ਔਰ ਵਾਰ ਮੌਂਗਰ ਨੇ, ਤੇ ਮੌਂਗਰ ਲਫ਼ਜ਼ ਦਾ ਜੇ ਤੁਸੀਂ ਜਾ ਕੇ ਡਿਕਸ਼ਨਰੀ 'ਚ ਲਫ਼ਜ਼ ਦੇਖੋਗੇ ਤੇ ਇਸ ਦੇ ਲਈ ਹਿੰਦੀ, ਪੰਜਾਬੀ, ਉਰਦੂ 'ਚ ਬਨੀਆ ਆਉਂਦਾ ਹੈ ਕਿ ਵੀ ਹੁਣ ਉਹ ਜਿਹੜੇ ਵਾਰ ਨੂੰ ਵੀ ਵੇਚਣ ਕਿ ਵੀ ਤੁਸੀਂ ਵਾਰ ਜਿਹੜੀ ਹੈ ਕਿਵੇਂ ਗੁਆਂਢੀ ਮੁਲਕਾਂ ਦੇ ਵਿੱਚ ਵੇਚੀ, ਤੁਸੀਂ ਵਾਰ ਮੌਂਗਰ ਹੋ। ਜਿਹੜਾ ਖੁਦ ਵਾਰ ਮੌਂਗਰ ਹੈ ਉਹ ਕਹਿ ਰਿਹਾ ਜੀ ਅਸੀਂ ਤਾਂ ਅਮਨ ਦੇ ਪ੍ਰੀਸਟ। ਇਹ ਹੈ ਕਿ ਭਾਈ ਤੁਸੀਂ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਝੂਠ ਦੇ ਉੱਤੇ ਗੱਲ ਖੜੀ ਹੈ, ਤੁਸੀਂ ਕਹੋ ਜੀ ਸਤਿਅਮੇਵ ਜਯਤੇ। ਤੁਸੀਂ ਵਾਇਲੈਂਸ ਦੇ ਨਾਲ, ਸਟੇਟ ਟੈਰਰ ਦੇ ਨਾਲ ਲੋਕਾਂ ਦੇ ਮੁੱਢਲੇ ਹੱਕ ਖੋਲੋ ਤੇ ਤੁਸੀਂ ਆਪਣਾ ਇਨਸਿਗਨੀਆ ਰੱਖੋ ਜੀ ਅਹਿੰਸਾ ਪਰਮੋ ਧਰਮ, ਕਿ ਸਭ ਤੋਂ ਵੱਡਾ ਧਰਮ ਜਿਹੜਾ ਉਹ ਨਾਨ ਵਾਇਲੈਂਸ ਹੈ। ਇਹਦੇ ਸਾਹਮਣੇ ਤਾਂ ਹਿਪੋਕ੍ਰੇਸੀ ਲਫ਼ਜ਼ ਵੀ ਝੂਠਾ ਪੈ ਜਾਂਦਾ ਹੈ। ਇਹ ਤਾਂ ਝੂਠਿਆਂ ਦੇ ਝੂਠੇ ਔਰ ਜਿਹਨੂੰ ਕਹੋ ਕਿ ਵੀ ਕ੍ਰੁਕਸ ਆਫ ਦਾ ਫਸਟ ਆਰਡਰ, ਇਹਨਾਂ ਵਰਗਾ ਕੋਈ ਇਹ ਮੈਕੀਆਵੈਲੀ ਜਾਂ ਦੂਜਾ ਵੀ ਇਹਨਾਂ ਦੇ ਸਾਹਮਣੇ ਕੀ ਹੈ ਜੋ ਇਹ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।